ਇਨਸਾਨੀ ਫਿਤਰਤ ਵਿੱਚ ਆਪਣੀ ਜਨਮ ਪੋ ਥਾਂ ਤੇ ਧਰਤੀ ਮਾਂ ਨਾਲ ਪਿਆਰ ਪੀੜ੍ਹੀ ਦਰ ਪੀੜ੍ਹੀ ਇਸ ਦੇ ਨਾਲ ਹੀ ਚਲੀ ਆਉਂਦੀ ਤੇ ਇਹ ਧਰਤੀ ਦੁਨੀਆ ਦੇ ਚਾਹੇ ਜਿਸ ਮਰਜ਼ੀ ਹਿੱਸੇ ਵਿੱਚ ਹੋਵੇ ਇਸ ਦਾ ਸਤਿਕਾਰ ਤੇ ਇਸ ਦਾ ਮਾਣ ਉਸ ਜਗ੍ਹਾ ਦਾ ਵਾਸੀ ਜ਼ਰੂਰ ਕਰਦਾ ਹੈ। ਇੱਕ ਇਹੋ ਜਿਹੀ ਧਰਤੀ ਪੰਜਾਬ ਜਿਸ ਦੇ ਵਾਸੀਆਂ ਨੂੰ ਬਟਵਾਰੇ ਖਾਤਰ ਆਪਣੇ ਹੀ ਜਨਮ ਪੋ ਥਾਵਾਂ ਚੋਂ ਕੱਢਿਆ ਗਿਆ, ਪਰ ਇਸ ਦੇ ਮਾਣ ਤੇ ਸਤਿਕਾਰ ਨੇ ਲਗਾਤਾਰ 3 ਪੀੜ੍ਹੀਆਂ ਗੁਜ਼ਰਨ ਦੇ ਬਾਵਜੂਦ ਆਪਣੇ ਵਡਕਿਆਂ ਦਾ ਪਿਆਰ ਤੇ ਸਤਿਕਾਰ ਆਪਣੇ ਹੀ ਧਰਤੀ ਵੱਲ ਖਿੱਚਦੀ ਚਲੀ ਆਉਂਦੀ ਹੈ। ਇੱਕ ਇਹੋ ਜਿਹਾ ਪਿਆਰ ਤੇ ਆਪਣੇ ਵੱਡਿਆਂ ਦੀ ਜਨਮ ਪੋ ਥਾਂ ਦੀ ਵੇਖਣ ਦੀ ਤਾਂਘ ਨੂੰ ਲੈ ਕੇ ਅਜੀਤਪਾਲ ਸਿੰਘ ਜੀ ਚੀਮਾ ਜੋ ਪਹੁੰਚੇ 7 ਸਮੁੰਦਰੋਂ ਪਾਰ। ਆਓ ਗੱਲ ਕਰਦੇ ਹਾਂ ਇਹਨਾਂ ਨਾਲ ਤੇ ਵੇਖਦੇ ਹਾਂ ਇਹਨਾਂ ਦੇ ਫੋਰ ਫਾਦਰਸ ਦਾ ਪਿੰਡ। ਦਰਵਾਜ਼ਾ ਇੱਕ ਘਰ ਸੀ, ਦਰਵਾਜ਼ਾ ਇੱਥੇ ਸੀ, ਵੱਡਾ ਦਰਵਾਜ਼ਾ ਇੱਥੇ ਸੀ। ਅੱਛਾ ਜੀ, ਉਹ ਹੁਣ ਅਲੱਗ ਦੋ ਭਰਾ ਹੁਣ ਅਲੱਗ ਹੋ ਗਏ। ਇੱਕ ਦਰਵਾਜ਼ਾ ਉਧਰ ਲੈ ਗਿਆ, ਇੱਕ ਦਰਵਾਜ਼ਾ ਆ। ਅੱਛਾ। ਮੇਨ ਦਰਵਾਜ਼ਾ ਤੁਹਾਡਾ ਇਹ ਨਿਕਲ ਜਗ੍ਹਾ ਉਹ ਵੱਡਾ ਗੇਟ ਸੀ। ਇਹ ਤਾਂ ਗੱਲ ਖਤਮ ਹੋ ਗਈ ਨਾ। ਉਹ ਗੱਲ ਬਸ ਉਹੀ ਆ ਜੀ, ਤੁਹਾਡੇ ਪੱਲੇ ਗੇਟ ਵਾਲੀ ਰਹਿ ਗਈ। ਹਾਂ ਜੀ, ਨਿਸ਼ਾਨ ਦੇ ਤੁਹਾਡੀ ਪੂਰੀ ਆ ਗਈ ਇੱਥੇ। ਇਹ ਤੋਂ ਅੱਗੇ ਵੀ ਗੜੀ ਥੋੜੀ ਜਿਹੀ ਆ। ਅੱਛਾ ਜੀ। ਜਦੋਂ ਮੇਨ ਗੇਟ ਤੇ ਸਾਰੇ ਘਰ ਹੀ ਵਸਦੇ ਸੀ। ਅੱਛਾ ਜੀ। ਇਹ ਤੇ ਸਾਰੀ ਬਣਾ ਦੀ ਗੱਠਾਂ ਦੀ ਆ ਗਈ। ਮੈਂ ਜੀ ਚੌਧਰੀ ਤੇਜਾ ਮਲ ਦਾ ਪੁੱਤਰ ਹਾਂ ਜੀ। ਤੇਜਾ ਮਲ, ਇੱਕ ਮਿੰਟ। ਕਰਤਾਰ ਸਿੰਘ, ਦਲੀਪ ਸਿੰਘ, ਮੁਲਖਾ ਸਿੰਘ, ਦੇਸ ਸਿੰਘ, ਦੇਸ ਰਾਜ ਹੁੰਦਾ ਸੀਗਾ ਫੌਜ। ਹਾਂਜੀ, ਅੱਛਾ ਜੀ। ਬਸ ਇਹੀ ਲੱਭਦਾ ਸੀ ਜੀ, ਮੈਂ ਆਪਣੇ ਉਹਨਾਂ ਦੇ ਪਿੰਡ ਲੱਭਦਾ ਸੀ ਬਜ਼ੁਰਗਾਂ ਦਾ, ਤੇ ਉਸੇ ਕਰਕੇ ਆਇਆ ਜੀ ਇੱਥੇ ਮੈਂ ਵੇਖਣ। ਆਪੇ ਤੇ ਤੁਸੀਂ ਲੜਦੇ ਫਿਰਦੇ ਰਹੇ ਹੋ, ਹਾਂਜੀ, ਇਹੀ ਨਾਲ ਹੁੰਦੇ ਸਨ ਅੱਛਾ ਜੀ। ਆਪਣੇ ਮੁਹੱਲੇ 'ਚ। ਇੱਥੇ ਮੁਲਖਾ ਸਿੰਘ, ਇੱਥੇ ਸਾਡੇ ਗੋਲ ਸੀ, ਅੱਛਾ ਜੀ। ਜਪਾਲ ਸੀ, ਹਾਂਜੀ, ਕਰਤਾਰ ਸੀ, ਹਾਂਜੀ, ਤੇ ਇੱਕ ਉਹਦਾ ਨਾਮ ਭੁੱਲ ਗਿਆ, ਵੱਡਾ ਜਿਹੜਾ ਕਤਲ ਹੋ ਗਿਆ। ਹਾਂਜੀ। ਹੋਰ ਬਸ ਜੀ, ਬਸ ਇਹੀ ਲੱਭਦੇ ਸੀ ਜੀ ਆਪਣਾ, ਕਿ ਉਹ ਜੇ ਇੱਧਰ ਆਉਂਦੇ ਤਰਸਦੇ, ਉਹ ਵੀ ਆਪਾਂ ਇੱਧਰ ਆਉਂਦੇ ਉਹ ਆਪਾਂ ਚਲਾਣਾ ਕਰ ਗਏ ਸੀਗੇ ਜੀ ਸਾਡੇ। ਹਾਂਜੀ, ਹੁਣ ਸਾਰੇ ਹੀ ਦਲੀਪ ਸਿੰਘ ਵੀ ਗੁਜ਼ਰ ਗਿਆ ਜੀ, ਮੁਲਖਾ ਸਿੰਘ ਵੀ ਗੁਜ਼ਰ ਗਿਆ, ਤੇ ਕਰਤਾਰ ਸਿੰਘ ਵੀ ਗਏ, ਚੌਧਰੀ ਤੇਜਾ ਮਤਲਬ ਚਾਰੇ ਪੁੱਤ ਜਿਹੜੇ ਪੁੱਤ ਸੀ ਚਾਰੇ ਗੁਜ਼ਰ ਗਏ। ਸੁਲੱਖਣ ਸੀ, ਸੁਲੱਖਣ, ਹਾਂਜੀ, ਮੱਖਣ ਸੀ, ਮੱਖਣ ਸਿੰਘ, ਹਾਂਜੀ, ਤੇ ਕਰਤਾਰ ਵੀ ਸੀ, ਹਾਂਜੀ, ਤੇਜਾ ਮਲ ਵੀ ਸੀ। ਹਾਂਜੀ, ਇਸੇ ਤਰ੍ਹਾਂ ਦੇ ਸਾਰੇ ਸਮਾਜ ਪਹਿਲੇ ਬਹੁਤ ਸੀ। ਹਾਂਜੀ, ਇਹ ਵਿਚਲੇ ਵਿਹੜੇ ਦੇ ਹਨ। ਹਾਂਜੀ, ਦੂਜੇ ਸਾਰੇ ਚੌਧਰੀ ਆਸਮ ਗੁਜ਼ਰ ਗਿਆ, ਰਹਿਮਤ ਗੁਜ਼ਰ ਗਿਆ, ਅੱਛਾ ਜੀ। ਜਿਹੜੇ ਗੁਜ਼ਰ ਗਏ। ਹਾਂਜੀ, ਹਾਂਜੀ, ਤੇ ਮੁਲਕੇ ਨਾਲ ਦੇ ਅੱਗੇ ਹੀ ਤੁਹਾਡੇ ਤੋਂ ਅੱਛਾ ਜੀ, ਉਹ ਵੱਡਾ ਖੂਹ। ਅੱਛਾ ਜੀ। ਵੱਡਾ ਖੂਹ ਨਹਿਰ ਦੇ ਨਾਲ ਕਿ ਜੀ ਜੀ ਜੀ। ਬਾਬੇ ਸੰਗੀਤ ਦਾ ਕਿੱਥੇ ਸੀ? ਨਹਿਰ ਤੋਂ ਪਰਲੇ ਵੱਲ। ਨਹਿਰ ਦੇ ਨਾਲ ਹੀ ਇਹ ਪਰਲਾ ਵਾਲਾ ਜਿਹੜਾ ਕਰਨਾਲੀਆਂ ਕੋਲ ਹੀ ਸਾਰੀ ਪੈਲੀ। ਅੱਛਾ, ਬਾਅਦ ਚ ਕਰਨਾਲੀਆਂ ਪਈ ਹੈ ਨਾ। ਅੱਛਾ ਜੀ, ਅੱਛਾ, ਉਹ ਇਹ ਟੁਰ ਗਿਆ ਰੇ ਫੁਲਕਾਂ ਬਾਗ। ਹਾਂਜੀ, ਹਾਂਜੀ, ਟੁਰ ਗਏ ਲੋਕ ਕਰਨਾਲੀਆਂ ਦੇ ਹੁਣ। ਚਲੋ ਮੇਰੇ ਕੋਲ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਮੈਨੂੰ ਲੱਭਤਾ ਮੇਰਾ ਘਰ ਵੀ, ਤੇ ਮੈਨੂੰ ਆਪ ਇੱਥੇ ਆਉਣ ਦਾ ਸਫਲ ਹੋਇਆ, ਤੇ ਹੁਣ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਚੱਕਰ ਮਾਰਦਾ ਰਹਾਂ ਜੀ ਜ਼ਰੂਰ। ਇਨਸ਼ਾਅੱਲਾ ਤੁਸੀਂ ਤੁਹਾਡੀ ਵੀ ਲੰਬੀ ਉਮਰ ਕਰੇ, ਖੈਰ ਕਰੇ, ਤੇ ਮੈਂ ਜ਼ਰੂਰ ਚੱਕਰ ਮਾਰਾਂਗਾ ਜੀ। ਆਹ ਕੋ ਮਹੀਨਾ 20 ਦਿਨ ਦਾ ਨਾ ਉਸ ਟਾਈਮ ਲੈ ਕੇ ਆਇਆ ਜੇ ਨਾ। ਹਾਂਜੀ, ਹਾਂਜੀ। ਫਿਰ ਤੁਹਾਨੂੰ ਫੇਰੀਏ ਤੋੜੀਏ, ਫਿਰ ਤੁਹਾਨੂੰ ਪਤਾ ਲੱਗੇ ਪਿੱਛੋਂ ਤੋਂ ਇੱਥੇ ਵੀ ਸਾਰੇ ਵਡੇਰੇ ਚ ਰਿਹਾ ਹੀ ਕੋਈ ਨਹੀਂ। ਹਾਂਜੀ, ਹਾਂਜੀ, ਜਿਹੜੇ ਜਾਣਦੇ ਸਨ ਨਾ ਉਹਨਾਂ ਨੂੰ। ਡੇਰਿਆਂ 'ਚ ਮੈਂ ਹੀ ਰਹਿਣਾ ਵਾ। ਇਨਸ਼ਾਅੱਲਾ ਅਸੀਂ ਮੰਗਦੇ ਆ ਖੈਰ ਹੀ ਕਿ ਤੁਹਾਡੀ ਉਮਰ ਰੱਬ ਲੰਬੀ ਕਰੇ, ਤੇ ਜਦੋਂ ਵਾਪਸ ਆਵਾਂ ਤੇ ਤੁਹਾਨੂੰ ਇਸ ਤਰ੍ਹਾਂ ਹੀ ਤੁਹਾਨੂੰ ਮੈਂ ਉਹ ਤੁਸੀਂ ਭਾਈ ਜਦੋਂ ਆਵੋਗੇ ਨਾ, ਹਾਂਜੀ, ਇੱਕ ਦੋ ਬੁੱਢਾ ਕਵਰਾਂ 'ਚ ਕੁੱਟ ਕੇ ਲਿਆਵਾਂਗੇ ਪੁਰਾਣਾ। ਆਓ ਮੇਰੀ ਜ਼ਿੰਮੇਵਾਰੀ ਹੈ, ਬੁੱਢੇ ਤੁਹਾਨੂੰ ਦਿਆਂਗੇ, ਤੁਹਾਨੂੰ ਵਡੇਰੇ ਚੰਗੇ, ਠੀਕ ਹੈ। ਇਹ ਵੀ ਉਹਦੇ ਨੇੜੇ ਲੱਗੇ ਵੀ 70 72 ਕਰਤਾ, ਪਤਾ ਨਹੀਂ ਪਿਆ ਲੱਗਦਾ। ਅੱਗੇ ਮੈਨੂੰ ਸਾਰੇ ਨਾਂ ਦੱਸੋ ਗਿਣ ਕੇ, ਫਲਾਣਾ
ਫਲਾਣਾ ਬੀਬੀ ਫਲਾਣਾ ਬੰਦਾ ਹੁਣ ਪਤਾ ਨਹੀਂ ਕੀ ਮੂੰਹ ਅੱਡ ਗਿਆ ਬਾਬਾ ਪਤਾ ਨਹੀਂ ਕੀ ਹੋਇਆ ਇਹਨੂੰ ਕੋਈ ਗੱਲ ਨਹੀਂ ਕੋਈ ਗੱਲ ਯਾਰ ਇੱਥੇ ਤਾਂ ਇਹਦਾ ਰਿਹਾ ਚੇਤਾ ਨਹੀਂ ਰਹਿੰਦਾ। अस्सलाम वालेकुम, सत श्री अकाल। मैं नासर ढिल्लों लायलपुर पाकिस्तान ਤੋਂ ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚਕਾਰ ਸਾਂਝਾ ਤੇ ਤਾਰੀਖ ਦੇ ਪੰਨਿਆਂ ਨੂੰ ਫਰੋਲਣ ਤੇ ਪਰਖਣ ਦੀ ਤਾਂਘ ਤੇ ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚਕਾਰ ਜਿਹੜੀਆਂ 47 ਦੀ ਵੰਡ ਤੋਂ ਬਾਅਦ ਦੂਰੀਆਂ ਪਈਆਂ, ਉਹਨਾਂ ਦੂਰੀਆਂ ਨੂੰ ਲੈ ਕੇ ਉਹਨਾਂ ਦੂਰੀਆਂ ਨੂੰ ਮਿਟਾਉਣ ਦੀ ਖਾਤਰ ਦੋਵਾਂ ਮੁਲਕਾਂ ਦੇ ਅਕ੍ਰੋਸ ਦਾ ਬਾਰਡਰ ਇੱਕ ਪਿਆਰ ਮੁਹੱਬਤ ਤੇ ਅਮਨ ਦਾ ਮੈਸੇਜ ਜਿਹੜਾ ਵਾ ਪਹੁੰਚਾਉਣ ਦਾ ਕਰਕੇ ਪੰਜਾਬੀ ਲਹਿਰ ਦੀ ਟੀਮ ਬਹੁਤ ਧੰਨਵਾਦ, ਬਹੁਤ ਸ਼ੁਕਰਗੁਜ਼ਾਰ ਆ ਅਜੀਤਪਾਲ ਸਿੰਘ ਚੀਮਾ ਸਾਹਿਬ ਦੀ। ਚੀਮਾ ਸਾਹਿਬ ਵੈਸੇ ਤੇ ਆਪਣੇ ਨਿਊਜ਼ੀਲੈਂਡ ਤੋਂ ਬਿਲੋਂਗ ਕਰਦੇ ਨੇ, ਹੁਣ ਪਰਮਾਨੈਂਟ ਰੈਜ਼ੀਡੈਂਸ ਨੇ ਨਿਊਜ਼ੀਲੈਂਡ ਦੇ, ਤੇ ਭੰਗੜੇ ਦੇ ਕੋਚ ਵੀ ਨੇ ਬੜੇ ਵਧੀਆ। ਤੇ ਹੁਣ ਸਾਡੇ ਕੋਲ ਅੱਜ ਹਾਜ਼ਰ ਮੌਕੇ ਸਾਡੇ ਕੋਲ ਪਹੁੰਚੇ ਮੇਰੇ ਪਿੰਡ 6 ਚੱਕ 5 ਵਾੜ ਲਾਇਲਪੁਰ ਪਾਕਿਸਤਾਨ ਦੇ ਵਿੱਚ, ਤੇ ਇਹਨਾਂ ਨਾਲ ਗੱਲਬਾਤ ਸਾਂਝੀ ਕਰਦੇ ਹਾਂ ਤੇ ਪੁੱਛਦੇ ਹਾਂ ਕਿਸ ਤਰ੍ਹਾਂ ਦਾ ਇਹਨਾਂ ਦਾ ਟੂਰ ਰਿਹਾ, ਕਿਸ ਤਰ੍ਹਾਂ ਦਾ ਲੱਗਾ ਇਹਨਾਂ ਨੂੰ, ਕਿਸ ਤਰ੍ਹਾਂ ਦੇ ਲੋਕ ਸਨ ਜਾਂ ਜਿਹੜੇ ਆਉਣਾ ਚਾਹੁੰਦੇ ਨੇ ਚੜ੍ਹਦੇ ਤੇ ਲਹਿੰਦੇ ਪੰਜਾਬ ਇੱਕ ਦੂਜੇ ਮੁਲਕਾਂ ਦੇ ਆਪਣੇ ਜੰਮਣ ਪੌਂ ਥਾਂ ਜਾਂ ਗੁਰੂ ਧਾਮ ਜਾਂ ਮਸਜਿਦਾਂ ਮੰਦਰ ਜਿਹੜੇ ਵੀ ਵੇਖਣਾ ਚਾਹੁੰਦੇ ਨੇ, ਗੁਰਦੁਆਰੇ ਇੱਕ ਦੂਜੇ ਦੇ ਅਕ੍ਰੋਸ ਦਾ ਬਾਰਡਰ ਮੈਂ ਗੱਲ ਕਰਦਾ, ਤੇ ਇਹ ਸਾਰੀ ਗੱਲਬਾਤ ਜਿਹੜੀ ਆ ਸਾਂਝੀ ਕਰਦੇ ਹਾਂ, ਪੁੱਛਦੇ ਹਾਂ। ਚੀਮਾ ਸਾਹਿਬ ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ। ਸਲਾਮ ਅਲੈਕੁਮ, ਵਾਲੇਕੁਮ ਸਲਾਮ, ਸਤਿ ਸ਼੍ਰੀ ਅਕਾਲ ਜੀ। ਚੀਮਾ ਸਾਹਿਬ ਸਭ ਤੋਂ ਪਹਿਲਾਂ ਤੇ ਬਹੁਤ ਸ਼ੁਕਰੀਆ ਤੇ ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਖਿਦਮਤ ਦਾ ਮੌਕਾ ਦਿੱਤਾ, ਤੁਸੀਂ ਪਹੁੰਚੇ। ਅੱਜ ਆਪਾਂ ਖਲੋਤੇ ਹਾਂ ਲਾਇਲਪੁਰ ਦੀ ਧਰਤੀ ਤੇ ਪਿੰਡ ਵੀ ਮੇਰਾ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਾਨੂੰ ਇਹ ਧਰਤੀ ਵਿਖਾਉਣ ਦਾ, ਸਾਨੂੰ ਮੌਕਾ ਦਿੱਤਾ, ਸਾਨੂੰ ਮੌਕਾ ਮਿਲਿਆ, ਅਸੀਂ ਧਰਤੀ ਵੇਖਣ ਆਏ ਹਾਂ। ਕਿਉਂਕਿ ਇਹ ਧਰਤੀ ਤੋਂ ਮੇਰੇ ਪਿਤਾ ਜੀ ਦਾਦਾ ਜੀ ਸਾਡੀਆਂ ਬਿਲੋਂਗ ਕਰਦੇ ਸੀਗੇ, ਤੇ ਹੁਣ ਅਸੀਂ ਉਹ ਇੰਡੀਆ 47 ਤੋਂ ਬਾਅਦ ਇੰਡੀਆ ਮੂਵ ਕਰ ਗਏ ਸੀ, ਤੇ ਮੈਂ ਹੁਣ ਨਿਊਜ਼ੀਲੈਂਡ ਚਲਾ ਗਿਆ ਹੋਇਆ। ਪਰ ਉਹ ਇਸ ਧਰਤੀ ਨੂੰ ਵੇਖਣ ਲਈ ਤਰਸਦੇ ਇਸ ਦੁਨੀਆ ਤੋਂ ਚਲੇ ਗਏ ਨੇ, ਪਰ ਉਹਨਾਂ ਦਾ ਇੱਕ ਖੁਆਬ ਸੀਗਾ, ਮੈਂ ਉਸ ਖੁਆਬ ਨੂੰ ਸੱਚ ਕਰਨ ਲਈ ਮੈਂ ਇਸ ਪਾਸੇ ਆਉਣਾ ਚਾਹੀਦਾ ਸੀ। ਤੇ ਸਭ ਤੋਂ ਵੱਡਾ ਸਾਡੇ ਗੁਰੂ, ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਜਨਮ ਸਥਾਨ ਤੇ ਉਹਨਾਂ ਦੇ ਹੋਰ ਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਸੀ, ਜਿਹਦੇ ਕਰਕੇ ਮੈਨੂੰ ਇੱਕ ਤਾਂਘ ਸੀਗੀ, ਮੈਨੂੰ ਬਹੁਤ ਖੁਸ਼ੀ ਹੋਈ ਇੱਥੇ ਆ ਕੇ। ਅੱਛਾ, ਇਹ ਚੀਮਾ ਸਾਹਿਬ ਥੋੜ੍ਹਾ ਪੁੱਛਦਾ ਤਾਂ ਦੱਸੋ ਵੀ ਆਏ ਤੁਸੀਂ, ਤੁਹਾਨੂੰ ਹੋ ਗਏ ਲਗਭਗ ਕੋਈ 5-6 ਦਿਨ ਹੋਏ ਆਇਆ ਨੂੰ, ਤੇ ਇੱਥੋਂ ਦਾ ਕਿਵੇਂ ਦਾ ਮਾਹੌਲ ਕਿਵੇਂ ਦਾ ਲੱਗਾ, ਬੋਲੀ ਕਿਸ ਤਰ੍ਹਾਂ ਦੀ ਲੱਗੀ ਜਾਂ ਲੋਕ ਕਿਸ ਤਰ੍ਹਾਂ ਦੇ ਲੱਗੇ? ਪਹਿਲਾਂ ਆਪਾਂ ਇਹ ਗੱਲ ਕਰ ਲਈਏ ਲੋਕਾਂ ਦਾ ਮਿਲਣ ਵਰਤਣ। ਦੇਖੋ ਜੀ, 5-6 ਦਿਨ ਹੋ ਗਏ ਸਾਨੂੰ ਇੱਥੇ ਵਿਚਰਦੇ ਨੂੰ, ਸਾਨੂੰ ਕਿਸੇ ਕਿਸਮ ਦੀ ਪ੍ਰੋਬਲਮ ਨਹੀਂ, ਬੋਲੀ ਵੀ ਸੇਮ ਹੈ, ਬੰਦੇ ਵੀ ਸੇਮ ਨੇ, ਕੋਈ ਇਹਦੇ 'ਚ ਕੋਈ ਡਿਫਰੈਂਸ ਨਹੀਂ ਹੈ। ਉਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਆਪਦੀ ਰੋਟੀ ਪਾਣੀ ਖਾਂਦੇ ਹਾਂ, ਉਸੇ ਤਰ੍ਹਾਂ ਦਾ ਰੋਟੀ ਪਾਣੀ ਇੱਥੇ ਵੀ ਸਾਨੂੰ ਅਵੇਲੇਬਲ ਹੈ। ਉਸੇ ਤਰ੍ਹਾਂ ਦੇ ਲੋਕ ਨੇ, ਉਹ ਮੁਹੱਬਤ ਹੈ ਪੂਰੀ, ਇੱਕ ਦੂਜੇ ਨਾਲ ਖਲੂਸ ਹੈ। ਮੈਂ ਤਾਂ ਇਹੀ ਕਹਾਂਗਾ ਕਿ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਆਪਣੇ ਗੁਰੂ ਧਾਮਾਂ ਦੇ ਵਾਸਤੇ ਅਤੇ ਆਪਣੇ ਪੁਰਖਿਆਂ ਦੀ ਧਰਤੀ ਨੂੰ ਜ਼ਰੂਰ ਐਕਸਪਲੋਰ ਕਰੋ। ਇੱਕ ਦੇ ਨਾਲ ਇੱਕ ਪਿਆਰ ਅਤੇ ਦੋਸਤੀ ਦੀ ਸਾਂਝ ਵਧੇਗੀ। ਅਤੇ ਮੇਰੀ ਇਹੀ ਖੁਆਇਸ਼ ਹੈ ਕਿ ਸਾਰੇ ਦੇ ਸਾਰੇ ਜਿੰਨੇ ਵੀ ਆਪਣੇ ਪੰਜਾਬੀ ਭਾਈ ਨੇ ਜਿੱਥੇ ਵੀ ਬੈਠੇ ਨੇ, ਉੱਥੋਂ ਇਸ ਧਰਤੀ ਨੂੰ ਆਉਣ ਦੀ ਖੇਚਲ ਕਰਨ। ਅਤੇ ਬਾਕੀ ਜਿਹੜਾ ਹਰ ਕੰਮ 'ਚ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਆਉਂਦੀ ਹੈ, ਉਹਨਾਂ ਪ੍ਰੋਬਲਮਸ ਨੂੰ ਤੁਸੀਂ ਫੇਸ ਕਰਦੇ ਹੋਏ, ਪੰਜਾਬੀ ਤਾਂ ਮਸ਼ਹੂਰ ਹੀ ਨੇ ਕਿ ਪ੍ਰੋਬਲਮਾਂ ਨੂੰ ਅੱਗੇ ਫੇਸ ਕਰਨ ਲਈ, ਅਤੇ ਤੁਸੀਂ ਡਰੋ ਨਾ, ਆਓ ਅਤੇ ਇੱਥੇ ਆਓ ਅਤੇ ਇੱਥੇ ਗੁਰੂ ਦੀ ਪੀਰਾਂ ਦੀ ਧਰਤੀ 'ਤੇ ਸਲਾਮ ਕਰੋ ਅਤੇ ਇਬਾਦਤ ਕਰੋ ਆਪਣੀ, ਅਤੇ ਆਪਣੇ ਸਾਰੇ ਪੂਰਵਜਾਂ ਦੀ ਧਰਤੀ ਨੂੰ, ਆਪਣੇ ਬਜ਼ੁਰਗਾਂ ਦੀ ਧਰਤੀ ਨੂੰ ਜ਼ਰੂਰ ਵੇਖੋ। ਤੁਹਾਨੂੰ ਬਿਲਕੁਲ ਸੇਮ ਪਿਆਰ ਜਿਹੜਾ ਤੁਹਾਡਾ ਉੱਧਰ ਹੈ ਉਹੀ ਇੱਧਰ ਮਿਲੇਗਾ, ਕੋਈ ਇਹ 'ਚ ਫਰਕ ਨਜ਼ਰ ਨਹੀਂ ਆਇਆ ਸਾਨੂੰ। ਅਤੇ ਪਰ ਇਹ ਹੈ ਕਿ ਸਿਕਿਉਰਿਟੀ ਵੱਲ ਪੱਖੋਂ ਵੀ ਬਹੁਤ ਵਧੀਆ, ਜਿਹੜੀ ਪੁਲਿਸ ਆ ਉਹ ਵੀ ਬਹੁਤ ਧਿਆਨ ਰੱਖਦੀ ਹੈ ਸਾਰਿਆਂ ਦਾ, ਉਹ ਤੁਹਾਨੂੰ ਹਰ ਪੱਖੋਂ ਤੁਹਾਡੀ ਮਦਦ ਕਰਨ ਨੂੰ ਤਿਆਰ ਹੈ। ਅਤੇ ਮੇਰੇ ਵੱਲੋਂ ਤਾਂ ਇਹੀ ਸੁਨੇਹਾ ਕਿ ਜ਼ਰੂਰ ਆਓ, ਜ਼ਰੂਰ ਆਓ। ਅਤੇ ਨਾਸਰ ਢਿੱਲੋਂ ਜੀ ਦਾ ਮੈਂ ਖਾਸ ਕਰ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਤੁਹਾਡੇ ਰੂਬਰੂ ਹੋਣ ਦਾ, ਅਤੇ ਪੰਜਾਬੀ ਲਹਿਰ ਨੂੰ ਵੀ ਮੈਂ ਸਾਰਿਆਂ ਦੇ ਮੈਂਬਰਾਂ ਸਭ ਨੂੰ ਅਤੇ ਹੋਰ ਜੋ ਵੀ ਇਸ ਨਾਲ ਜੁੜੇ ਹੋਏ ਨੇ ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ। ਅਤੇ ਮੈਂ ਇਹੀ ਦੁਆ ਕਰਾਂਗਾ ਕਿ ਇਹ ਕੋਸ਼ਿਸ਼ ਜਾਰੀ ਰਹੇ, ਕੋਸ਼ਿਸ਼ ਕਾਮਯਾਬ ਹੈ ਅਤੇ ਕੋਸ਼ਿਸ਼ ਹਮੇਸ਼ਾ ਹੀ ਕਾਮਯਾਬ ਹੁੰਦੀ ਹੈ। ਮਸਲੇ ਹੱਲ ਨੇ, ਉਹ ਗੱਲਾਂ ਨਾਲ ਹੋ ਸਕਦੇ ਨੇ, ਟੇਬਲ 'ਤੇ ਬੈਠੋ, ਗੱਲ ਕਰੋ, ਇੱਕ ਦੂਜੇ ਨਾਲ ਸਲਾਹ ਕਰੋ, ਅਤੇ ਇਹ ਸਾਰਾ ਕੁਛ ਹੱਲ ਹੋ ਸਕਦਾ ਹੈ। ਅਤੇ ਪੰਜਾਬੀ ਅਤੇ ਪੰਜਾਬੀਆਂ ਨੂੰ ਇੱਧਰ ਆਉਣ ਦਾ ਅਤੇ ਇਹਨਾਂ ਨੂੰ ਉੱਧਰ ਜਾਣ ਦਾ ਖੁੱਲ੍ਹ ਮਿਲੇ, ਤਾਂ ਕਿ ਅਸੀਂ ਆਪ ਦੇ ਗੁਰੂਆਂ ਪੀਰਾਂ ਦੀ ਧਰਤੀ ਅਤੇ ਗੁਰੂਆਂ ਪੀਰਾਂ ਦੇ ਸਥਾਨਾਂ ਦੀ ਸਾਂਭ ਸੰਭਾਲ ਇਹ ਵੀ ਕਰ ਸਕਣ ਅਤੇ ਅਸੀਂ ਵੀ ਕਰ ਸਕੀਏ, ਅਤੇ ਵੇਲੇ ਕੋਲੇ ਆਪਣੀ ਧਰਤੀ ਨੂੰ, ਆਪਦੇ ਬਜ਼ੁਰਗਾਂ ਦੀ ਧਰਤੀ ਨੂੰ ਸਲਾਮ ਕਰ ਸਕੀਏ। ਇਸੇ ਨਾਲ ਹੀ ਮੈਂ ਇਹਨਾਂ ਦਾ ਨਾਸਰ ਢਿੱਲੋਂ
ਬਹੁਤ ਸ਼ੁਕਰੀਆ ਚੀਮਾ ਸਾਹਿਬ ਤੁਹਾਡਾ, ਤੁਸੀਂ ਸਾਨੂੰ ਖਿਦਮਤ ਦਾ ਸੇਵਾ ਦਾ ਮੌਕਾ ਦਿੱਤਾ, ਸਾਡੇ ਕੋਲ ਆਏ। ਤੇ ਮੈਂ ਮੈਸੇਜ ਦੇਣਾ ਚਾਹਾਂਗਾ ਸਾਰੇ ਪੰਜਾਬੀਆਂ ਨੂੰ ਆਲ ਓਵਰ ਦ ਵਰਲਡ ਜਿਹੜੇ ਵਸਦੇ ਨੇ, ਕੈਨੇਡਾ, ਅਮਰੀਕਾ, USA, ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਹੋਣ ਜਾਂ ਚੜ੍ਹਦੇ ਪੰਜਾਬ ਹੋਣ, ਕਿ ਇੱਕ ਇਹ ਜਿਹੜੀ ਕੋਸ਼ਿਸ਼ ਦੇ ਨਾਲ ਥੋੜ੍ਹੀ ਐਫਰਟ ਕਰਨੀ ਪੈਂਦੀ ਹੈ। ਇਹਦੇ ਵਿੱਚ ਇਹ ਨਹੀਂ ਹੈ, ਕੋਈ ਇਸ ਤਰ੍ਹਾਂ ਦਾ ਇਸ਼ੂ ਨਹੀਂ ਹੈ। ਜਿਹੜਾ ਥਿੰਕਿੰਗ, ਜਿਹੜੀ ਸੋਚ ਹੈ ਸਾਡੇ ਤੱਕ, ਜਿਹੜਾ ਮੇਰੇ ਤੱਕ ਗੱਲ ਆਉਂਦੀ ਹੈ, ਪਹੁੰਚਦੀ ਹੈ ਕਿ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਤੇ ਹੋਰ ਕਿਸੇ ਕੰਟਰੀ ਦਾ ਨਹੀਂ ਲੱਗਣਾ। ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਬਹੁਤ ਵਧੀਆ ਜਿਹੜੇ ਲੋਕ ਨੇ, ਜਿਹੜੇ ਬੈਠੇ ਹੋਏ ਇੱਥੇ, ਸਪੋਜ਼ ਪਾਕਿਸਤਾਨ ਵਸਣ ਵਾਲੇ ਲੋਕ ਨੇ, ਉਹ ਵੀ ਤਾਂ ਬਾਹਰ ਜਾਂਦੇ, ਬਾਹਰ ਦੇ ਮੁਲਕਾਂ ਨੂੰ ਜਹਾਜ਼ ਭਰ ਜਾਂਦੇ ਆ। ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਹੈ। ਇਸ ਤੋਂ ਮੇਰੀ ਰਿਕੁਐਸਟ ਆ ਸਾਰੇ ਪੰਜਾਬੀਆਂ ਕਿ ਭਾਵੇਂ ਚੜ੍ਹਦੇ ਪੰਜਾਬ ਹੋਣ, ਭਾਵੇਂ ਲਹਿੰਦੇ ਪੰਜਾਬ ਹੋਣ, ਜ਼ਿਆਦਾ ਤੋਂ ਜ਼ਿਆਦਾ ਜਿਹੜਾ ਵਾ ਅਪਲਾਈ ਕਰੋ, ਕੋਸ਼ਿਸ਼ ਕਰੋ, ਅੰਬੈਸੀਆਂ ਤੱਕ ਜਿਹੜੇ ਆਪਣੀ ਐਪਲੀਕੇਸ਼ਨਸ ਪਹੁੰਚਾਓ ਤੇ ਇੱਕ ਦੂਜੇ ਦੇ ਮੁਲਕਾਂ ਦੇ ਵਿੱਚ ਜਾ ਕੇ ਇਹਨੂੰ ਫਰੋਗ ਦਈਏ, ਪਿਆਰ, ਮੁਹੱਬਤ, ਅਮਨ ਨੂੰ। ਤੇ ਇਸ ਤਰ੍ਹਾਂ ਦੀਆਂ ਵੀਡੀਓਜ਼, ਇਸ ਤਰ੍ਹਾਂ ਦੀਆਂ ਕੋਸ਼ਿਸ਼, ਸਾਡਾ ਜਿਹੜਾ ਪ੍ਰੋਗਰਾਮ ਅਸੀਂ ਕਰਦੇ ਹਾਂ, ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੁੰਦੇ ਰਹਾਂਗੇ। ਇਸ ਤਰ੍ਹਾਂ ਦੀ ਵੀਡੀਓਜ਼ ਦੀ ਰਾਹੀਂ ਜਿਹੜੇ ਰੈਲੀਵੈਂਟ ਅਥਾਰਟੀਜ਼ ਨੇ, ਜਿਨ੍ਹਾਂ ਨੇ ਇਹ ਪਾਬੰਦੀਆਂ ਲਾਈਆਂ, ਜਿਨ੍ਹਾਂ ਦੀ ਇਹ ਸੋਚ ਆ ਕਿ ਇੱਕ ਦੂਜੇ ਨੂੰ ਮਿਲਣਾ, ਉਹਨਾਂ ਤੱਕ ਆਪਾਂ ਆਵਾਜ਼ ਭਰਪੂਰ ਤਰੀਕੇ ਨਾਲ ਪਹੁੰਚਾਵਾਂਗੇ। ਤੇ ਇਹ ਹੋਪਫੁਲੀ ਇਨਸ਼ਾ ਤਾਲਾ ਅੱਲਾਹ ਪਾਕ ਨੇ ਚਾਹਿਆ ਤੇ ਆਉਣ ਵਾਲੇ ਵਕਤ, ਆਉਣ ਵਾਲੇ ਸਮੇਂ ਦੇ ਵਿੱਚ ਇਹ ਦੂਰੀਆਂ ਆਪਾਂ ਮਿਟਾਵਾਂਗੇ ਤੇ ਇੱਕਮਿਕ ਹੋ ਕੇ ਰਵਾਂਗੇ। ਆਉਣ ਵਾਲੇ ਅਗਲੇ ਪ੍ਰੋਗਰਾਮ ਤੱਕ ਲਈ ਨਾਸਰ ਢਿੱਲੋਂ ਨੂੰ ਇਜਾਜ਼ਤ ਦਿਓ। ਫਿਰ ਮਿਲਦੇ ਹਾਂ। ਰੱਬ ਰੱਖਾ। ਥੈਂਕ ਯੂ ਜੀ।